ਅਗਲੀ ਖਬਰ ਵੱਲ ਚੱਲੀਏ। ਬਿਟਕੋਇਨ ਬਲੱਡ ਬਾਥ ਦੇ ਵਿੱਚ ਚੱਲ ਰਿਹਾ। 130 ਬਿਲੀਅਨ ਡਾਲਰ ਪਿਛਲੇ 24 ਘੰਟਿਆਂ 'ਚ ਕ੍ਰਿਪਟੋ ਮਾਰਕੀਟ ਦੇ ਵਿੱਚੋਂ ਵਾਈਪ ਆਊਟ ਹੋ ਗਿਆ ਆ। ਕਹਿੰਦੇ ਪਈ ਪਿਛਲੇ ਕਈ ਮਹੀਨਿਆਂ ਤੋਂ ਇਹ ਡਾਊਨ ਚਲਾ ਗਿਆ ਆ। ਬਿਟਕੋਇਨ ਆਲਮੋਸਟ 50% ਡਾਊਨ ਹੈਗਾ ਜਦੋਂ ਤੋਂ ਉਹ ਆਲ ਟਾਈਮ ਹਾਈ ਸੀਗਾ। ਸੋ ਇਹ ਹੁਣ ਜਿਹੜੀਆਂ ਮਾਰਕੀਟ ਤੁਸੀਂ ਦੱਸ ਚੁੱਕੇ ਆ, ਯੂਐਸ ਦੇ ਫੈਡਰਲ ਰਿਜ਼ਰਵ ਤੇ ਇੰਟਰਸਟ ਰੇਟ ਵੱਧ ਰਹੇ ਆ। ਮੋਨਿਟਰੀ ਜਿਹੜੀਆਂ ਪਾਲਿਸੀਜ਼ ਆ ਉਹ ਕਾਫੀ ਕੱਸੀਆਂ ਜਾ ਰਹੀਆਂ ਹੈਗੀਆਂ। ਹਮ, ਕ੍ਰਿਪਟੋ ਕਰੰਸੀ ਦੀ ਮਾਰਕੀਟ 130 ਬਿਲੀਅਨ ਡਾਲਰ ਵਾਈਪ ਆਊਟ ਹੋਇਆ 24 ਘੰਟਿਆਂ। ਸੋ ਇਹ ਬਹੁਤ ਵੱਡਾ ਨੰਬਰ ਆ। ਬਿਟਕੋਇਨ 4% ਡਾਊਨ ਆ 33,755 ਤੇ। ਕੁਆਇਨ ਮੈਟ੍ਰਿਕਸ ਤੇ ਐਥਰ 7% ਡਾਊਨ ਹੋਇਆ 2239 ਦੇ ਉੱਤੇ। ਸੋ ਜਿਹੜੇ ਲੋਕਾਂ ਨੇ ਹੁਣ ਬਿਟਕੋਇਨ ਪਿਛਲੇ ਕੁਝ ਮਹੀਨਿਆਂ 'ਚ ਖਰੀਦਿਆ ਉਹ ਪੂਰੀ ਤਰ੍ਹਾਂ ਰਗੜੇ ਗਏ ਆ। ਜਿਨ੍ਹਾਂ ਨੇ ਲੰਮਾ ਟਾਈਮ ਪਹਿਲਾਂ ਖਰੀਦਿਆ ਉਹ ਠੀਕ ਰਹੇ ਹੋਊਗੇ। ਜੀ ਬਿਲਕੁਲ। ਬਾਕੀ ਦੇਖੋ ਇਸ ਦੇ ਵਿੱਚ ਬਣਦਾ ਕੀ ਹੈਗਾ ਆ। ਸੋ ਕਾਫੀ ਜਿਹੜੀਆਂ ਵੱਡੀਆਂ ਚੁਣੌਤੀਆਂ ਕਹਿ ਲਓ ਵੀ ਆਰਥਿਕ ਤੌਰ ਦੇ ਉੱਤੇ ਜਿਹੜੇ ਖਾਸ ਕਰਕੇ ਇਨਵੈਸਟਰਸ ਦੇ ਲਈ ਇਸ ਟਾਈਮ ਸਾਹਮਣੇ ਨਜ਼ਰ ਆ ਰਹੀਆਂ ਆ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਯੂਕਰੇਨ ਦੀ ਗੱਲ ਕੀਤੀ ਸੀ, ਤਾਈਵਾਨ ਤੇ ਚੀਨ ਦੇ ਦਰਮਿਆਨ ਵੀ ਜਿਹੜੇ ਉਹਨਾਂ ਦੇ ਵੀ ਸਿੰਘ ਜਿਹੜੇ ਉਹ ਫਸੇ ਹੀ ਰਹਿੰਦੇ ਆ। ਚੀਨ ਉਸ ਨੂੰ ਅਲੱਗ ਤੌਰ ਦੇ ਉੱਤੇ ਮੁਲਕ ਉਹ ਨਹੀਂ ਮੰਨਦਾ ਹੈਗਾ। ਹੁਣ ਤਾਈਵਾਨ ਨੇ ਦਾਅਵਾ ਕੀਤਾ ਆ ਵੀ ਚੀਨੀ 39 ਜਿਹੜੇ ਵਾਰਪਲੇਨਸ ਆ ਤੇ ਉਹ ਉਹਨਾਂ ਨੇ ਡਿਟੈਕਟ ਕੀਤੇ ਨੇ ਉਹਨਾਂ ਦੀ ਜਿਹੜੀ ਹਵਾਈ ਸੀਮਾ ਦੇ ਅੰਦਰ। ਸੋ ਕਹਿੰਦੇ ਵੀ ਉਹ ਡਿਟੈਕਟ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਜੈਟਸ ਆ ਉਹਨਾਂ ਨੂੰ ਸਕ੍ਰੈਂਬਲ ਕੀਤਾ। ਉਸ ਦੇ ਜਵਾਬ ਦੇ ਲਈ ਜਿਹੜੇ ਆ ਉਹਨਾਂ ਦੀ ਉਡਾਨ ਭਰੀ ਤੇ ਨਾਲ ਦੇ ਨਾਲ ਹੀ ਜਿਹੜਾ ਮਿਜ਼ਾਈਲ ਡਿਫੈਂਸ ਸਿਸਟਮ ਸੀਗਾ ਉਹਨਾਂ ਨੂੰ ਉਹਨਾਂ ਨੇ ਤੁਰੰਤ ਐਕਟੀਵੇਟ ਕਰ ਦਿੱਤਾ ਹੈਗਾ ਆ। ਸੋ ਜਿਹੜੇ ਕਹਿੰਦੇ ਵੀ ਸਾਊਥ ਵੈਸਟਰਨ ਏਅਰ ਡਿਫੈਂਸ ਆਇਡੈਂਟੀਫਿਕੇਸ਼ਨ ਜ਼ੋਨ ਉੱਥੇ ਜਿਹੜੀ ਉਹ ਹੈਗੀ ਇੱਕ ਆਈਲੈਂਡ ਹੈਗਾ ਆ। ਉਸ ਦੇ ਵਿੱਚ ਕਹਿੰਦੇ ਆ 39 ਜਿਹੜੇ ਚੀਨੀ ਵਾਰਪਲੇਨਸ ਆ, ਹਵਾਈ ਜਹਾਜ਼ ਨੇ, ਉਹਨਾਂ ਨੂੰ ਡਿਟੈਕਟ ਕੀਤਾ ਗਿਆ ਸੀਗਾ। ਸੋ ਉੱਥੇ ਵੀ ਰਾਈਟ ਨਾਓ ਜਿਹੜਾ ਹਰਜੋਤ ਸਿੰਘ ਜੀ ਕਾਫੀ ਮਸਲਾ ਜਿਹੜਾ ਗੰਭੀਰ ਬਣਦਾ ਜਾ ਰਿਹਾ ਹੈ। ਮੈਨੂੰ ਤਾਂ ਇਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਕਿਤੇ ਰੂਸ ਤੇ ਚੀਨ ਨੇ ਆਪਸ ਦੇ ਵਿੱਚ ਸਮਝੌਤਾ ਕਰਕੇ ਕਹਿੰਦੇ ਵੀ ਆਪਾਂ ਇਧਰੋਂ ਅਸੀਂ ਤਾਈਵਾਨ ਦੇ ਉੱਤੇ ਚੜ੍ਹਾਈ ਕਰਦੇ ਹਾਂ, ਤੁਸੀਂ ਉਧਰ ਯੂਕਰੇਨ ਤੇ ਕਰੋ ਤੇ ਦੁਨੀਆ ਦਾ ਜਿਹੜਾ ਸਾਰਾ ਰੌਲਾ ਰੱਪਾ ਆ ਤੇ ਸਾਰਾ ਜਿਹੜਾ ਜ਼ੋਰ ਆ ਉਹ ਉਸ ਚੀਜ਼ ਦੇ ਉੱਤੇ ਲਵਾਓ। ਕਿਉਂਕਿ ਚੀਨ ਦਾ ਆਪਣੇ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਹਾਲ ਵੀ ਜਿਹੜਾ ਹੈ ਉਹ ਕਾਫੀ ਮੰਦਾ ਹੁੰਦਾ ਜਾ ਰਿਹਾ। ਮੈਨੂਫੈਕਚਰਿੰਗ ਬਹੁਤ ਜ਼ਿਆਦਾ ਉੱਥੋਂ ਉੱਠ ਕੇ ਹੋਰ ਮੁਲਕਾਂ ਦੇ ਵਿੱਚ ਕੰਪਨੀਆਂ ਜਿਹੜੀਆਂ ਉੱਥੋਂ ਲੈ ਕੇ ਜਾ ਚੁੱਕੀਆਂ ਨੇ।